जांच में क्या सामने आया है? मैम जिवें ਤੁਹਾਨੂੰ ਪਤਾ ਹੀ ਹੈ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਦੀ ਗ੍ਰਿਫਤਾਰੀ ਪੈ ਕੇ ਸਾਡੇ ਕੋਲ 9 ਦਿਨ ਦੇ ਪੁਲਿਸ ਰਿਮਾਂਡ ਤੇ ਹੈਗਾ ਜੀ। ਉਸ ਦੇ ਨਾਲ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਇਹਦੇ ਵਿੱਚ ਅੱਗੇ ਪ੍ਰੋਸੀਜਰਲ ਫਾਰਮੈਲਿਟੀਜ਼ ਹੈਗੀਆਂ ਜੀ ਉਹ ਸਾਰੀਆਂ ਸਹੀ ਤਰੀਕੇ ਨਾਲ ਕੀਤੀਆਂ ਜਾ ਰਹੀਆਂ। ਇਸ ਤੋਂ ਅੱਗੇ ਦੀ ਗੱਲ ਜਿਹੜੀ ਸੀਗੀ ਜੀ ਕਿ ਆਪਾਂ ਉਸ ਵੇਲੇ ਪਰਿਵਾਰ ਨਾਲ ਵੀ ਗੱਲ ਹੋਈ ਸੀ ਜੋ ਅਸੀਂ ਮੌਕੇ ਦੀ ਵੀਡੀਓਗ੍ਰਾਫੀ ਦੇਖ ਕੇ ਤੇ ਬਾਕੀ ਐਵੀਡੈਂਸਸ ਤੋਂ ਜੋ ਸਾਡੇ ਸਾਹਮਣੇ ਗੱਲ ਆਈ ਤਾਂ ਜੋ ਮੌਕੇ ਤੇ ਏਐਸਆਈ ਮੰਗਤ ਰਾਮ ਗਏ ਸੀਗੇ ਉਹਨਾਂ ਦੀ ਅਣਗਹਿਲੀ ਪਾਏ ਜਾਣ ਦੇ ਉਹਨਾਂ ਨੂੰ ਸਖਤ ਕਦਮ ਲੈਂਦੇ ਹੋਏ ਵਿਭਾਗ ਤੋਂ ਬਰਖਾਸਤ ਕੀਤਾ ਗਿਆ ਹੈ ਤੇ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਨਾਲ ਗਏ ਸੀਗੇ ਜੀ ਜਿਹੜੇ ਉਸ ਵੇਲੇ ਡਿਊਟੀ ਤੇ ਉਹ ਪੀਸੀਆਰ ਦੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਸਸਪੈਂਡ ਕਰਕੇ ਉਹਨਾਂ ਦੇ ਵੀ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ। फास्ट ट्रैक ਲਈ ਕੀ ਕੀਤਾ ਜਾ ਰਿਹਾ ਮਤਲਬ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਾ ਕੇ ਇਹਦਾ ਚਲਾਨ ਅਦਾਲਤ ਵਿੱਚ ਦੇ ਕੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਇੱਕ ਸਮਾਬੱਧ ਤਰੀਕੇ ਦੇ ਨਾਲ ਇਹਦਾ ਜਿਹੜਾ ਟ੍ਰਾਇਲ ਹੈ ਉਹ ਵੀ ਪੂਰਾ ਕੀਤਾ ਜਾਏਗਾ। ਥੈਂਕ ਯੂ ਮੈਡਮ ਜਾਂਚ में क्या सामने आया है? ਮੈਮ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਦੀ ਗ੍ਰਿਫਤਾਰੀ ਪੈ ਕੇ ਸਾਡੇ ਕੋਲ 9 ਦਿਨ ਦੇ ਪੁਲਿਸ ਰਿਮਾਂਡ ਤੇ ਹੈਗਾ ਜੀ। ਉਸ ਦੇ ਨਾਲ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਇਹਦੇ ਵਿੱਚ ਅੱਗੇ ਪ੍ਰੋਸੀਜਰਲ ਫਾਰਮੈਲਿਟੀਜ਼ ਹੈਗੀਆਂ ਜੀ ਉਹ ਸਾਰੀਆਂ ਸਹੀ ਤਰੀਕੇ ਨਾਲ ਕੀਤੀਆਂ ਜਾ ਰਹੀਆਂ। ਇਸ ਤੋਂ ਅੱਗੇ ਦੀ ਗੱਲ ਜਿਹੜੀ ਸੀਗੀ ਜੀ ਕਿ ਆਪਾਂ ਉਸ ਵੇਲੇ ਪਰਿਵਾਰ ਨਾਲ ਵੀ ਗੱਲ ਹੋਈ ਸੀ ਜੋ ਅਸੀਂ ਮੌਕੇ ਦੀ ਵੀਡੀਓਗ੍ਰਾਫੀ ਦੇਖ ਕੇ ਤੇ ਬਾਕੀ ਐਵੀਡੈਂਸਸ ਤੋਂ ਜੋ ਸਾਡੇ ਸਾਹਮਣੇ ਗੱਲ ਆਈ ਤਾਂ ਜੋ ਮੌਕੇ ਤੇ ਏਐਸਆਈ ਮੰਗਤ ਰਾਮ ਗਏ ਸੀਗੇ ਉਹਨਾਂ ਦੀ ਅਣਗਹਿਲੀ ਪਾਏ ਜਾਣ ਦੇ ਉਹਨਾਂ ਨੂੰ ਸਖਤ ਕਦਮ ਲੈਂਦੇ ਹੋਏ ਵਿਭਾਗ ਤੋਂ ਬਰਖਾਸਤ ਕੀਤਾ ਗਿਆ ਹੈ ਤੇ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਨਾਲ ਗਏ ਸੀਗੇ ਜੀ ਜਿਹੜੇ ਉਸ ਵੇਲੇ ਡਿਊਟੀ ਤੇ ਉਹ ਪੀਸੀਆਰ ਦੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਸਸਪੈਂਡ ਕਰਕੇ ਉਹਨਾਂ ਦੇ ਵੀ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ। फास्ट ट्रैक ਲਈ ਕੀ ਕੀਤਾ ਜਾ ਰਿਹਾ ਮਤਲਬ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਾ ਕੇ ਇਹਦਾ ਚਲਾਨ ਅਦਾਲਤ ਵਿੱਚ ਦੇ ਕੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਇੱਕ ਸਮਾਬੱਧ ਤਰੀਕੇ ਦੇ ਨਾਲ ਇਹਦਾ ਜਿਹੜਾ ਟ੍ਰਾਇਲ ਹੈ ਉਹ ਵੀ ਪੂਰਾ ਕੀਤਾ ਜਾਏਗਾ। ਥੈਂਕ ਯੂ ਮੈਡਮ ਜਾਂਚ में क्या सामने आया है? ਮੈਮ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਦੀ ਗ੍ਰਿਫਤਾਰੀ ਪੈ ਕੇ ਸਾਡੇ ਕੋਲ 9 ਦਿਨ ਦੇ ਪੁਲਿਸ ਰਿਮਾਂਡ ਤੇ ਹੈਗਾ ਜੀ। ਉਸ ਦੇ ਨਾਲ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਇਹਦੇ ਵਿੱਚ ਅੱਗੇ ਪ੍ਰੋਸੀਜਰਲ ਫਾਰਮੈਲਿਟੀਜ਼ ਹੈਗੀਆਂ ਜੀ ਉਹ ਸਾਰੀਆਂ ਸਹੀ ਤਰੀਕੇ ਨਾਲ ਕੀਤੀਆਂ ਜਾ ਰਹੀਆਂ। ਇਸ ਤੋਂ ਅੱਗੇ ਦੀ ਗੱਲ ਜਿਹੜੀ ਸੀਗੀ ਜੀ ਕਿ ਆਪਾਂ ਉਸ ਵੇਲੇ ਪਰਿਵਾਰ ਨਾਲ ਵੀ ਗੱਲ ਹੋਈ ਸੀ ਜੋ ਅਸੀਂ ਮੌਕੇ ਦੀ ਵੀਡੀਓਗ੍ਰਾਫੀ ਦੇਖ ਕੇ ਤੇ ਬਾਕੀ ਐਵੀਡੈਂਸਸ ਤੋਂ ਜੋ ਸਾਡੇ ਸਾਹਮਣੇ ਗੱਲ ਆਈ ਤਾਂ ਜੋ ਮੌਕੇ ਤੇ ਏਐਸਆਈ ਮੰਗਤ ਰਾਮ ਗਏ ਸੀਗੇ ਉਹਨਾਂ ਦੀ ਅਣਗਹਿਲੀ ਪਾਏ ਜਾਣ ਦੇ ਉਹਨਾਂ ਨੂੰ ਸਖਤ ਕਦਮ ਲੈਂਦੇ ਹੋਏ ਵਿਭਾਗ ਤੋਂ ਬਰਖਾਸਤ ਕੀਤਾ ਗਿਆ ਹੈ ਤੇ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਨਾਲ ਗਏ ਸੀਗੇ ਜੀ ਜਿਹੜੇ ਉਸ ਵੇਲੇ ਡਿਊਟੀ ਤੇ ਉਹ ਪੀਸੀਆਰ ਦੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਸਸਪੈਂਡ ਕਰਕੇ ਉਹਨਾਂ ਦੇ ਵੀ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ। फास्ट ट्रैक ਲਈ ਕੀ ਕੀਤਾ ਜਾ ਰਿਹਾ ਮਤਲਬ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਾ ਕੇ ਇਹਦਾ ਚਲਾਨ ਅਦਾਲਤ ਵਿੱਚ ਦੇ ਕੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਇੱਕ ਸਮਾਬੱਧ ਤਰੀਕੇ ਦੇ ਨਾਲ ਇਹਦਾ ਜਿਹੜਾ ਟ੍ਰਾਇਲ ਹੈ ਉਹ ਵੀ ਪੂਰਾ ਕੀਤਾ ਜਾਏਗਾ। ਥੈਂਕ ਯੂ ਮੈਡਮ ਜਾਂਚ में क्या सामने आया है? ਮੈਮ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਦੀ ਗ੍ਰਿਫਤਾਰੀ ਪੈ ਕੇ ਸਾਡੇ ਕੋਲ 9 ਦਿਨ ਦੇ ਪੁਲਿਸ ਰਿਮਾਂਡ ਤੇ ਹੈਗਾ ਜੀ। ਉਸ ਦੇ ਨਾਲ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਇਹਦੇ ਵਿੱਚ ਅੱਗੇ ਪ੍ਰੋਸੀਜਰਲ ਫਾਰਮੈਲਿਟੀਜ਼ ਹੈਗੀਆਂ ਜੀ ਉਹ ਸਾਰੀਆਂ ਸਹੀ ਤਰੀਕੇ ਨਾਲ ਕੀਤੀਆਂ ਜਾ ਰਹੀਆਂ। ਇਸ ਤੋਂ ਅੱਗੇ ਦੀ ਗੱਲ ਜਿਹੜੀ ਸੀਗੀ ਜੀ ਕਿ ਆਪਾਂ ਉਸ ਵੇਲੇ ਪਰਿਵਾਰ ਨਾਲ ਵੀ ਗੱਲ ਹੋਈ ਸੀ ਜੋ ਅਸੀਂ ਮੌਕੇ ਦੀ ਵੀਡੀਓਗ੍ਰਾਫੀ ਦੇਖ ਕੇ ਤੇ ਬਾਕੀ ਐਵੀਡੈਂਸਸ ਤੋਂ ਜੋ ਸਾਡੇ ਸਾਹਮਣੇ ਗੱਲ ਆਈ ਤਾਂ ਜੋ ਮੌਕੇ ਤੇ ਏਐਸਆਈ ਮੰਗਤ ਰਾਮ ਗਏ ਸੀਗੇ ਉਹਨਾਂ ਦੀ ਅਣਗਹਿਲੀ ਪਾਏ ਜਾਣ ਦੇ ਉਹਨਾਂ ਨੂੰ ਸਖਤ ਕਦਮ ਲੈਂਦੇ ਹੋਏ ਵਿਭਾਗ ਤੋਂ ਬਰਖਾਸਤ ਕੀਤਾ ਗਿਆ ਹੈ ਤੇ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਨਾਲ ਗਏ ਸੀਗੇ ਜੀ ਜਿਹੜੇ ਉਸ ਵੇਲੇ ਡਿਊਟੀ ਤੇ ਉਹ ਪੀਸੀਆਰ ਦੇ ਮੁਲਾਜ਼ਮ ਸੀਗੇ ਉਹਨਾਂ ਨੂੰ ਵੀ ਸਸਪੈਂਡ ਕਰਕੇ ਉਹਨਾਂ ਦੇ ਵੀ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ। फास्ट ट्रैक ਲਈ ਕੀ ਕੀਤਾ ਜਾ ਰਿਹਾ ਮਤਲਬ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਇਨਵੈਸਟੀਗੇਸ਼ਨ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਾ ਕੇ ਇਹਦਾ ਚਲਾਨ ਅਦਾਲਤ ਵਿੱਚ ਦੇ ਕੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਇੱਕ ਸਮਾਬੱਧ ਤਰੀਕੇ ਦੇ ਨਾਲ ਇਹਦਾ ਜਿਹੜਾ ਟ੍ਰਾਇਲ ਹੈ ਉਹ ਵੀ ਪੂਰਾ ਕੀਤਾ ਜਾਏਗਾ। ਥੈਂਕ ਯੂ